पंजाबी कहानी तरक्की। लिखारी अली अनवर अहमद। आवाज़ अजमल सिकंदरी। पिंड दे लोग तरक्की कर गए, वेखो वेखी शहरी हो गए। एक दूजे ते हुम्मा दावा, भाईचारा लागा दीगा। छड़ छड़ा के मुक मुका के, जरा न संगण, मंजी उड़न दी उजरत मंगण। मैं शहर जाना सी, साइकिल तां पैंचर सी। बड़े दिनां दा सोचदा पिया सां कि नवीं ट्यूब पवा ਲਾਂ, पर घर ਦੇ ਖਰਚੇ ਅੱਲਾ ਮਾਫੀ। ਪਿੰਡਾਂ ਵਿੱਚ ਵੀ ਹੁਣ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਆ ਗਈਆਂ ਨੇ ਤੇ ਸਾਡੇ ਘਰ ਵਾਲੇ ਬਾਬਰ ਐਸ਼ ਕਰ ਲੈ, ਅਸੀਂ ਦੁਨੀਆ ਵਿੱਚ ਦੁਬਾਰਾ ਨਹੀਂ ਆਉਣਾ ਦੇ ਅਸੂਲ ਤੇ ਅਮਲ ਕਰਦੇ ਨੇ। ਖਰਚਣ ਨੂੰ ਸ਼ੇਰ ਤੇ ਕਮਾਉਣ ਵਾਰੀ ਹੱਥ ਫੜਤੀ ਵਾਰੀ ਉਹਨਾਂ ਦੀ ਮਾਂ ਮਰਦੀ ਏ। ਵਾਈ ਬੀਜੀ ਲਈ ਇੱਕ ਛਿਮਾਇਆ ਰੱਖਿਆ ਹੋਇਆ ਏ, ਉਹਦੇ ਨਾਲ ਦੂਜਾ ਛਿਮਾਇਆ ਮੈਂ ਆਪ ਹਾਂ। ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ, ਦੁੱਧ ਪੀਣ ਤੇ ਮੱਖਣ ਘਿਓ ਖਾਣ ਵਾਸਤੇ ਬੀਵੀ ਬੱਚੇ ਤੇ ਮਾਲ ਡੰਗਰ ਨੂੰ ਪੱਠੇ ਦੱਥੇ ਪਾਉਣ ਲਈ ਮੈਂ ਵੀ ਮੱਝਾਂ ਚੋਣ ਲੱਗਿਆ ਰੱਜ ਕੇ ਧਾਰਾਂ ਲੈਣਾ। ਇੱਕ ਦੋ ਵਾਰੀ ਆਖਿਆ ਕਿ ਯਾਰੋ ਘਰ ਦਾ ਥੋੜਾ ਬਹੁਤਾ ਕੰਮ ਵੀ ਕਰ ਲਿਆ ਕਰੋ। ਹਾੜੀ ਸਾਵਣੀ ਰੌਲਾ ਪਾਇਆ ਕਿ ਫਸਲ ਆਪਾਂ ਸਾਰੇ ਰਲ ਕੇ ਵੱਢ ਲਈਏ ਤਾਂ ਜਿਹੜੇ ਦਾਣੇ ਵਾਢਿਆਂ ਨੂੰ ਦੇਣੇ ਨੇ ਘਰ ਆਉਣਗੇ ਤੇ ਕੋਈ ਲੋੜ ਹੀ ਪੂਰੀ ਹੋ ਜਾਵੇਗੀ। ਪਰ ਬਾਲਾ ਨੇ ਇਹ ਆਖ ਕੇ ਮੇਰਾ ਮੂੰਹ ਬੰਦ ਕਰ ਦਿੱਤਾ, ਅੱਬਾ ਜੀ ਇੱਕ ਕੰਮ ਕਰਵਾ ਲਵੋ, ਜਾਂ ਪੜ੍ਹਾਈ ਕਰਵਾ ਲਓ ਜਾਂ ਫਿਰ ਵਾਈ ਬੀਜੀ ਤੇ ਘਰ ਦੇ ਦੂਜੇ ਕੰਮ ਕਰਵਾ ਲਵੋ। ਉਹਨਾਂ ਦੀ ਮਾਂ ਵੀ ਉਹਨਾਂ ਦੀ ਸਾਈਡ ਹੀ ਕੱਟਦੀ ਏ। ਮਜਾਲ ਜੇ ਉਹਨੂੰ ਮੇਰੇ ਕਮਜ਼ੋਰ ਹੁੰਦੇ ਸਰੀਰ ਦੀ ਭੋਰਾ ਵੀ ਫਿਕਰ ਹੋਵੇ। ਆਪ ਉਹ ਹਾਲੇ ਵੀ ਹੱਟੀ ਕੱਟੀ ਏ ਤੇ ਮੈਥੋਂ 10 ਸਾਲ ਨਿੱਕੀ ਨਜ਼ਰ ਆਉਂਦੀ ਏ। ਹਾਲਾਂਕਿ ਜਦੋਂ ਅਸੀਂ ਵਿਆਹੇ ਸਾਂ ਤਾਂ ਐਵੇਂ ਸਾਲ 2 ਸਾਲ ਦਾ ਫਰਕ ਸੀ। ਹਾਂ ਤੇ ਮੈਂ ਸ਼ਹਿਰ ਜਾਵਣ ਬਾਰੇ ਦੱਸ ਰਿਹਾ ਸਾਂ। ਪਿੰਡੋਂ ਨਿਕਲ ਕੇ ਸੜਕ ਤੇ ਆਇਆ ਤਾਂ ਨਾਲ ਦੇ ਪਿੰਡ ਦੇ ਚੌਧਰੀ ਮਨਜ਼ੂਰ ਦਾ ਵੱਡਾ ਪੁੱਤਰ ਟਰੈਕਟਰ ਤੇ ਆਂਦਾ ਨਜ਼ਰ ਆਇਆ। ਇਹ ਮੁੰਡਾ ਸ਼ਹਿਰ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਏ। ਮੈਂ ਉਹਨੂੰ ਹੱਥ ਦਿੱਤਾ ਤਾਂ ਪਤਾ ਲੱਗਾ ਕਿ ਉਹ ਸ਼ਹਿਰ ਜਾ ਰਿਹਾ ਏ। ਮੈਂ ਵੀ ਉਹਦੇ ਨਾਲ ਟਰੈਕਟਰ ਉੱਤੇ ਬਹਿ ਗਿਆ। ਉਹਦੇ ਕੋਲੋਂ ਉਹਦੇ ਪਿਓ ਦਾ ਹਾਲ ਹਵਾਲ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹ ਦਾਈਆਂ ਦਾ ਆਖਰੀ ਕਿੱਲਾ ਵੱਢਦੇ ਪਏ ਨੇ। ਤੇ ਤੇਰਾ ਉਹ ਨਿੱਕਾ ਵੀਰਾ ਕਿ ਨਾਂ ਏ ਉਹਦਾ, ਪੜ੍ਹਦਾ ਏ ਜਾਂ ਛੱਡ ਗਿਆ ਏ? ਰਹੀਮ ਨਾਂ ਏ ਜੀ ਉਹਦਾ, ਪੜ੍ਹਦਾ ਏ ਜੀ। ਪੜ੍ਹਾਈ ਵਿੱਚ ਭਾਵੇਂ ਨਾ ਲੈ ਕੇ, ਪਰ ਅਸੀਂ ਸਕੂਲ ਨਹੀਂ ਛੁਡਵਾਉਣਾ। ਅੱਜ ਕੱਲ੍ਹ ਤਾਲੀਮ ਤੋਂ ਬਗੈਰ ਕਿਹੜੀ ਗੱਲ ਏ। ਇਸ ਵੇਲੇ ਤਾਂ ਉਹਨੇ ਪਾਣੀ ਲਾਇਆ ਹੋਇਆ ਏ, ਕਣਕ ਦੀ ਬਿਜਾਈ ਲਈ ਰੌਣੀ ਕਰਨੀ ਸੀ। ਮੁੰਡੇ ਨੇ ਤਫਸੀਲ ਨਾਲ ਦੱਸਿਆ। ਸ਼ਹਿਰ ਖੈਰ ਸੀ ਕਿ ਲੈਣ ਜਾ ਰਿਹਾ ਏ? ਖਾਦ ਦੀਆਂ ਬੋਰੀਆਂ ਲੈਣ ਜਾ ਰਿਹਾ ਚਾਚਾ ਜੀ। ਤੁਹਾਨੂੰ ਤਾਂ ਪਤਾ ਏ ਹੁਣ ਪਿਛਲਾ ਜ਼ਮਾਨਾ ਨਹੀਂ ਰਿਹਾ। ਛੋਟੇ ਮੋਟੇ ਜ਼ਮੀਨਦਾਰ ਨੂੰ ਵੀ ਬਹੁਤ ਜ਼ਿਆਦਾ ਬੋਰੀਆਂ ਦੀ ਲੋੜ ਪੈਂਦੀ ਏ। ਹਾਂ ਪੈੜੀਆਂ ਵਿੱਚ ਤਾਂ ਸਾਹ ਸਾਥੀ ਨਹੀਂ ਰਿਹਾ। ਖਾਦ ਦੇ ਭਾੜੇ ਤੇ ਪੈ ਗਈਆਂ ਨੇ। ਥੱਲੇ 1.5-2 ਬੋਰੀਆਂ, ਉੱਤੇ 2-2.5 ਬੋਰੀਆਂ ਪਾਏ ਬਿਨਾਂ ਕੋਈ ਵੀ ਫਸਲ ਹੁੰਦੀ ਹੀ ਨਹੀਂ। ਤੇ ਕਣਕ ਗੱਭੇ ਤੇ ਆਵੇ ਤਾਂ ਪੁੱਜਦੇ ਸਰਦੇ ਜ਼ਮੀਨਦਾਰ ਅੱਧੀ ਬੋਰੀ ਹੋਰ ਵੀ ਲਾ ਦਿੰਦੇ ਨੇ। ਕਣਕ ਕਾਦੀ ਹੋਈ, ਨਿਰੀ ਖਾਦ ਹੀ ਹੋ ਗਈ। ਮੈਂ ਉਹਦੀ ਹਾਂ ਵਿੱਚ ਹਾਂ ਮਿਲਾਈ। ਚਾਚਾ ਪੁਰਾਣੇ ਵਕਤਾਂ ਵਿੱਚ ਜਦੋਂ ਖਾਦਾਂ ਨਹੀਂ ਸਨ ਉਦੋਂ ਜ਼ਮੀਨਦਾਰ ਕੀ ਕਰਦੇ ਸਨ? ਪੁਰਾਣੇ ਵਕਤਾਂ ਵਿੱਚ ਜ਼ਮੀਨਦਾਰ ਰੂੜੀ ਜੋੜਦੇ ਰਹਿੰਦੇ ਤੇ ਬਿਜਾਈ ਵੇਲੇ ਉਸੇ ਰੂੜੀ ਤੋਂ ਖਾਦ ਦਾ ਕੰਮ ਲੈਂਦੇ। ਖਾਦਾਂ ਹੈ ਵੀ ਸਨ ਤਾਂ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਸੀ। ਜਿਨ੍ਹਾਂ ਨੂੰ ਪਤਾ ਸੀ ਉਹ ਵੀ ਵਲੈਤੀ ਖਾਦ ਨਾਲੋਂ ਦੇਸੀ ਖਾਦ ਨੂੰ ਬਿਹਤਰ ਸਮਝਦੇ ਸਨ, ਜਾਂ ਫਿਰ ਭੇਡਾਂ ਦੇ ਆਜੜੀ ਦੀ ਮਿਹਨਤ ਕਰਦੇ ਕਿ ਉਹ 4-5 ਦਿਨ ਉਹਨਾਂ ਦੀ ਪੈਲੀ ਵਿੱਚ ਆਲੀ ਬਹਾ ਦੇਵੇ। ਆਲੀ? ਮੁੰਡੇ ਨੇ ਮੇਰੇ ਵੱਲ ਵੇਖਿਆ। 4-5 ਦਿਨ ਭੇਡਾਂ ਬੱਕਰੀਆਂ ਨੂੰ ਪੂਰੀ ਰਾਤ ਲਈ ਕਿਸੇ ਖੇਤ ਵਿੱਚ ਬਾਉਣਾ ਆਲੀ ਬਹਾਉਣਾ ਅਖਵਾਉਂਦਾ ਸੀ। ਤੇ ਇਹਦਾ ਫਾਇਦਾ ਇਹ ਹੁੰਦਾ ਸੀ ਕਿ ਭੇਡਾਂ ਬੱਕਰੀਆਂ ਦੀਆਂ ਮੇਂਗਣਾ ਖਾਦ ਦੇ ਤੌਰ ਤੇ ਇਸਤੇਮਾਲ ਹੁੰਦੀਆਂ ਸਨ। ਮੈਂ ਮੁੰਡੇ ਦੀ ਮਾਲੂਮਾਤ ਵਿੱਚ ਵਾਧਾ ਕੀਤਾ। ਉਹਨੇ ਮੇਰੀ ਗੱਲ ਹੈਰਾਨੀ ਨਾਲ ਸੁਣੀ ਤੇ ਚੁੱਪ ਰਿਹਾ। ਤੁਸੀਂ ਘੁਮਿਆਰਾਂ ਕੋਲੋਂ ਖਾਦ ਕਿਉਂ ਨਹੀਂ ਮੰਗਵਾਈ ਪੁੱਤਰ? ਮੇਰਾ ਖਿਆਲ ਸੀ ਸਫ਼ਰ ਕੱਟਣ ਲਈ ਗੱਲਬਾਤ ਜਾਰੀ ਰਹਿਣੀ ਚਾਹੀਦੀ ਏ। ਘੁਮਾਰ ਵੀ ਹੁਣ ਪੁਰਾਣੇ ਨਹੀਂ ਰਹੇ। ਨਵੀਂ ਪੋਚ ਵਿੱਚ ਬਹੁਤ ਸਾਰੇ ਪੜ੍ਹ ਲਿਖ ਕੇ ਨੌਕਰੀਆਂ ਲੱਗ ਗਏ ਨੇ। ਬਾਪ ਦਾਦੇ ਦਾ ਕੰਮ ਛੱਡ ਦਿੱਤਾ ਏ, ਬੜੀ ਤਰੱਕੀ ਕਰ ਗਏ ਨੇ। ਹੁਣ ਤਾਂ ਉਹ ਘੁਮਿਆਰ ਸੇਪੀ ਕਰਦੇ ਨੇ ਜਿਹੜੇ ਅਨਪੜ੍ਹ ਨੇ ਤੇ ਉਹ ਹੁਣ ਲਾਲਚੀ ਹੋ ਗਏ ਨੇ। ਉਹਨਾਂ ਤੇ ਸੱਟ ਦਿਓ ਤਾਂ ਕੀਮਤ ਤਾਂ ਵੱਧ ਪੈਂਦੀ ਹੀ ਏ। ਖਾਦ ਵੀ ਕਿਲੋ 2 ਕਿਲੋ ਫੀ ਬੋਰੀ ਘੱਟ ਹੁੰਦੀ ਏ। ਫਿਰ ਭਾਵੇਂ 10 ਬੋਰੀਆਂ ਲਿਆਵਣ ਜਾਂ 1 ਬੋਰੀ, ਸਿਗਰਟ ਪਾਣੀ ਵੀ ਮੰਗਦੇ ਨੇ। ਕਹਿੰਦਾ ਤੇ ਤੂੰ ਠੀਕ ਏ। ਤੇਰੀ ਚਾਚੀ ਵੀ ਕੱਲ ਕੁਮਾਰ ਨਾਲ ਰੌਲਾ ਪਾਈ ਬੈਠੀ ਸੀ। ਅਖੇ ਕਣਕ ਗੱਲੀ ਸੀ ਪਿਆਵਣ ਲਈ 1 ਮਣ ਤੇ 2 ਸਿਰ।
ਆਟਾ ਆਇਆ ਹੈ 35 ਕਿਲੋ। 2 ਕਿਲੋ ਕੜਤਾ ਕੱਢ ਕੇ ਵੀ ਪੂਰਾ ਮਣ ਆਟਾ ਹੋਣਾ ਚਾਹੀਦਾ ਸੀ। ਬਾਕੀ ਦਾ 5 ਕਿਲੋ ਕਿੱਥੇ ਗਿਆ? ਅਸਲ ਵਿੱਚ ਕੁਮਹਾਰ ਵਿਚਾਰੇ ਨੂੰ ਆਪਣਾ ਖਰਚਾ ਕੱਢਦਿਆਂ ਹੋਇਆਂ ਪਤਾ ਨਹੀਂ ਸੀ ਕਿ ਕਣਕ ਤੋਲੀ ਹੋਈ ਏ ਤੇ ਆਟਾ ਵੀ ਤੋਲਿਆ ਜਾਵੇਗਾ। ਹਾਂ ਜੀ, ਇੰਝ ਹੀ ਏ, ਪੁਰਾਣੇ ਕੁਮਿਆਰ ਨਹੀਂ ਰਹੇ, ਇਤਬਾਰ ਤੇ ਇਤਬਾਰ ਵਾਲੇ। ਮੁੰਡੇ ਨੇ ਮੋੜ ਕੱਟਦਿਆਂ ਹੋਇਆਂ ਹੁੰਗਾਰਾ ਦਿੱਤਾ। ਖੈਰ, ਕੁਮਾਰ ਪੈੜਾਂ ਵਾਲੇ ਨਹੀਂ ਰਹੇ ਤਾਂ ਜ਼ਮੀਨਦਾਰ ਕਿਹੜੇ ਪੈੜਾਂ ਵਾਲੇ ਰਹਿ ਗਏ ਨੇ। ਪਹਿਲੇ ਪੱਠਿਆਂ ਦਾ ਤਾੜਾ ਪੈਂਦਾ ਸੀ ਤਾਂ ਜ਼ਮੀਨਦਾਰ ਰਾਤ ਬਰਾਤੇ ਪੱਠੇ ਵੱਢ ਲਿਆਂਦੇ ਸਨ। ਹੁਣ ਇਹ ਹਾਲਤ ਹੈ ਕਿ ਤੁਹਾਡੇ ਹੀ ਟੋਕੇ ਉੱਤੇ ਪੱਠੇ ਵੀ ਕੁਤਰਨ ਆਉਂਦੇ ਨੇ ਤੇ ਦਾ ਲੱਗੇ ਤਾਂ ਤੁਹਾਡੇ ਪਹਿਲੋਂ ਦੇ ਕੁਤਰੇ ਹੋਏ ਪੱਠਿਆਂ ਵਿੱਚੋਂ ਹਰਾ ਆਪਣੇ ਸੁੱਕੇ ਵਿੱਚ ਰਲਾਉਣ ਵੀ ਨਹੀਂ ਟਲਦੇ। ਅਸੀਂ ਤਾਂ ਇਸੇ ਪਾਰੋਂ ਕਿਸੇ ਨੂੰ ਆਪਣੇ ਟੋਕੇ ਉੱਤੇ ਪੱਠੇ ਹੀ ਨਹੀਂ ਕੁਤਰਨ ਦਿੰਦੇ। ਮੁੰਡੇ ਨੇ ਮੈਨੂੰ ਫਖਰ ਨਾਲ ਦੱਸਿਆ। ਭਾਵੇਂ ਕੁੰਡੀ ਸੱਟ ਕੇ ਟੋਕਾ ਚਲਾਈਦਾ ਏ, ਯੂਨਿਟ ਤਾਂ ਸੜਦੇ ਹੀ ਨੇ ਨਾ, ਨਾਲੇ ਕਿਹੜਾ ਰਾਖਾ ਬਣ ਕੇ ਬਵੇ। ਮੁੰਡੇ ਨੇ ਮੇਰੇ ਵੱਲ ਤਾਈਦ ਮੰਗਦੀਆਂ ਨਿਗਾਹਾਂ ਨਾਲ ਵੇਖਿਆ। ਹਾਂ, ਪਿੰਡ ਵੀ ਸ਼ਹਿਰਾਂ ਵਾਂਗੂ ਹੁਣ ਤਰੱਕੀ ਕਰਦੇ ਜਾ ਰਹੇ ਨੇ, ਮੇਰਾ ਜਵਾਬ ਸੀ। ਉਹ ਕਿਸ ਤਰ੍ਹਾਂ? ਮੁੰਡਾ ਮੇਰੀ ਟਿਚਕਰ ਨੂੰ ਸਮਝ ਨਾ ਸਕਿਆ। ਤਰੱਕੀ ਦੀ ਗੱਲ ਏ ਨਾ, ਪਹਿਲੋਂ ਖਾਦ ਦੀਆਂ ਬੋਰੀਆਂ ਕੁਮਾਰ ਆਪਣੇ ਖੋਤਿਆਂ ਤੇ ਲਿਆਂਦੇ ਸਨ ਤੇ ਹੁਣ ਤੂੰ ਟਰੈਕਟਰ ਟਰਾਲੀ ਲੈ ਜਾ ਰਿਹਾ ਹੈ। ਮੈਂ ਗੱਲ ਨੂੰ ਵੜਾ ਗਿਆ। ਉਹ ਇੰਜ ਹੋਇਆ ਕਿ ਅੱਬੇ ਹੋਰਾਂ ਮਸੀਤ ਵਿੱਚ ਐਲਾਨ ਕਰਵਾ ਦਿੱਤਾ ਕਿ ਘਰ ਘਰ ਦਾ ਬੰਦਾ ਨੰਬਰਦਾਰ ਦੇ ਡੇਰੇ ਪਹੁੰਚ ਜਾਏ। ਜਦੋਂ ਸਾਰੇ ਰਲ ਬੈਠੇ ਤੇ ਉਹਨਾਂ ਸਾਰਿਆਂ ਜ਼ਮੀਨਦਾਰਾਂ ਅੱਗੇ ਤਜਵੀਜ਼ ਰੱਖੀ ਕਿ ਖਾਦ ਦੀ ਜਿੰਨੀ ਜਿੰਨੀ ਲੋੜ ਏ ਹਿਸਾਬ ਲਾ ਕੇ ਤੇ ਪੈਸਿਆਂ ਦਾ ਬੰਦੋਬਸਤ ਕਰਕੇ ਮੈਨੂੰ ਦਿਓ। ਟਰੈਕਟਰ ਟਰਾਲੀ ਮੇਰੀ ਹੋਵੇਗੀ, ਇੰਜ ਖਾਦ ਇੱਕੋ ਵਾਰੀ ਆ ਜਾਵੇਗੀ। ਕਿਰਾਇਆ ਭਾੜਾ? ਜਦੋਂ ਟਰੈਕਟਰ ਟਰਾਲੀ ਤੁਹਾਡੀ ਆਪਣੀ ਏ ਫੇਰ ਕਿਰਾਇਆ ਭਾੜਾ ਕਾਹਦਾ? ਮੈਂ ਹੈਰਾਨ ਹੋਇਆ। ਵੇਖੋ ਨਾ ਚਾਚਾ ਜੀ, ਇਹ ਟਰੈਕਟਰ ਪਾਣੀ ਤੇ ਤਾਂ ਨਹੀਂ ਚੱਲਦਾ ਨਾ, ਆਖਰ ਇਹਦੇ ਵਿੱਚ ਤੇਲ ਪੈਂਦਾ ਏ ਤੇ ਤੇਲ ਦੀਆਂ ਕੀਮਤਾਂ ਜੋ ਦਿਨ ਆਂਦਾ ਏ ਵੱਧਦੀਆਂ ਜਾ ਰਹੀਆਂ ਨੇ। ਫੇਰ ਮਸ਼ੀਨਰੀ ਦੀ ਜਿਹੜੀ ਟੁੱਟ ਭੱਜ ਹੁੰਦੀ ਏ ਉਹ ਵੱਖਰੀ ਏ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਫੈਸਲਾ ਕੀਤਾ ਗਿਆ ਕਿ ਫੀ ਬੋਰੀ 5 ਰੁਪਏ ਕਿਰਾਇਆ ਹੋਵੇਗਾ। ਸਾਰਿਆਂ ਜ਼ਮੀਨਦਾਰਾਂ ਨੇ ਰਾਜ਼ੀ ਖੁਸ਼ੀ ਇਹ ਕਿਰਾਇਆ ਮਨਜ਼ੂਰ ਕਰ ਲਿਆ, ਕਿਉਂ ਜੇ 5 ਰੁਪਏ ਦੇ ਕੇ ਵੀ ਉਹ ਫਾਇਦੇ ਵਿੱਚ ਰਹੇ। ਮੁੰਡੇ ਨੇ ਪੂਰੇ ਵੇਰਵੇ ਨਾਲ ਮੈਨੂੰ ਦੱਸਿਆ। ਤੇ ਤੂੰ ਉਹ ਪਿੰਡ ਦੀਆਂ ਖਾਦ ਦੀਆਂ ਬੋਰੀਆਂ ਲੈਣ ਜਾ ਰਿਹਾ ਹੈ? ਹਾਂ, ਸਿਰਫ ਸੈਰ ਵਾਸਤੇ ਸ਼ਹਿਰ ਟਰੈਕਟਰ ਟਰਾਲੀ ਲੈ ਕੇ ਜਾਣਾ ਤਾਂ ਬੇਵਕੂਫੀ ਏ ਤੇ ਫਜ਼ੂਲ ਖਰਚੀ ਏ। ਜਦੋਂ ਬੰਦਾ 5 ਰੁਪਈਆਂ ਸ਼ਹਿਰ ਜਾ ਸਕਦਾ ਏ ਫੇਰ ਲੱਖਾਂ ਦੀ ਮਸ਼ੀਨਰੀ ਬੰਨਣ ਦਾ ਫਾਇਦਾ। ਇਸ ਤੋਂ ਪਹਿਲਾਂ ਕਿ ਮੁੰਡੇ ਦੇ ਜਵਾਬ ਵਿੱਚ ਮੈਂ ਕੁਝ ਕਹਿੰਦਾ ਜਾਂ ਹੋਰ ਗੱਲ ਕਰਦਾ, ਮੁੰਡੇ ਨੇ ਅਚਨਚਿਤ ਬ੍ਰੇਕ ਲਾ ਦਿੱਤੇ ਤੇ ਟਰੈਕਟਰ ਰੋਕ ਕੇ ਥੱਲੇ ਉਤਰ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਹਦੇ ਹੱਥ ਵਿੱਚ 2 ਪੱਕੀਆਂ ਇੱਟਾਂ ਸਨ ਜਿਹੜੀਆਂ ਉਹਨੇ ਸੜਕ ਦੇ ਇੱਕ ਪਾਸੇ ਡਿੱਗੀਆਂ ਪਈਆਂ ਫੜੀਆਂ ਸਨ। ਇਹ 2 ਰੁਪਏ ਨੇ ਚਾਚਾ ਜੀ, ਮੁੰਡੇ ਨੇ ਬਗੈਰ ਕਿਸੇ ਸ਼ਰਮ ਤੋਂ ਇੱਟਾਂ ਟਰਾਲੀ ਵਿੱਚ ਰੱਖਦਿਆਂ ਜਵਾਬ ਦਿੱਤਾ। ਘਰ ਵਿੱਚ ਕਿਸੇ ਨਾ ਕਿਸੇ ਕੰਮ ਆਉਣਗੀਆਂ। ਲੱਗਦਾ ਏ ਕੋਈ ਇੱਟਾਂ ਦਾ ਭਰਿਆ ਟਰਾਲਾ ਲੰਘਿਆ ਏ, ਉਹਦੇ ਵਿੱਚੋਂ ਇੱਟਾਂ ਡਿੱਗੀਆਂ ਨੇ, ਮੁੰਡੇ ਨੇ ਮੈਨੂੰ ਦੱਸਿਆ। ਮੈਨੂੰ ਪੱਕ ਕੇ ਸ਼ਹਿਰ ਅਪੜਦਿਆਂ ਤੀਕਰ ਹੋਰ ਵੀ ਇੱਟਾਂ ਲੱਭਣਗੀਆਂ, ਮੁੰਡੇ ਨੇ ਯਕੀਨ ਨਾਲ ਆਖਿਆ। ਤੇ ਮੁੰਡਾ ਸੱਚਾ ਸੀ। ਸ਼ਹਿਰ ਅਪੜਦਿਆਂ ਤੀਕਰ 10-15 ਇੱਟਾਂ ਉਸ ਇਕੱਠੀਆਂ ਕਰ ਲਈਆਂ। ਉਹਦੀਆਂ ਸਾਰੀਆਂ ਗੱਲਾਂ ਸੁਣ ਕੇ ਤੇ ਉਹਨੂੰ ਸੜਕ ਉੱਤੇ ਡਿੱਗੀਆਂ ਇੱਟਾਂ ਇਕੱਠੀਆਂ ਕਰਦਿਆਂ ਵੇਖ ਕੇ ਮੈਨੂੰ ਪਤਾ ਲੱਗ ਗਿਆ ਕਿ ਇੱਕੋ ਜਿੱਡੇ ਜ਼ਮੀਨਦਾਰ ਹੋ ਕੇ ਵੀ ਚੌਧਰੀ ਮਨਜ਼ੂਰ ਕੋਲ ਟਰੈਕਟਰ ਕਿਉਂ ਸੀ ਤੇ ਮੈਂ ਪੈਦਲ ਕਿਉਂ ਸਾਂ। ਸ਼ਹਿਰ ਪਹੁੰਚ ਕੇ ਟਰੈਕਟਰ ਤੋਂ ਉਤਰਨ ਲੱਗਿਆ ਮੈਂ ਬੋਝੇ ਵਿੱਚ ਹੱਥ ਮਾਰਿਆ ਤੇ 5 ਦਾ ਇੱਕ ਨੋਟ ਕੱਢ ਕੇ ਮੁੰਡੇ ਵੱਲ ਵਧਾਇਆ। ਮੈਨੂੰ ਪਤਾ ਸੀ ਮੁੰਡਾ 1-2 ਵਾਰ ਜ਼ਰੂਰ ਇਨਕਾਰ ਕਰੇਗਾ, ਪਰ ਮੈਂ 5 ਦਾ ਨੋਟ ਹਰ ਹਾਲ ਵਿੱਚ ਦੇਣਾ ਸੀ। ਆਖਰ ਟਰੈਕਟਰ ਪਾਣੀ ਜਾਂ ਹਵਾ ਨਾਲ ਤਾਂ ਨਹੀਂ ਚੱਲਦੇ ਨਾ, ਤੇਲ ਪਾਇਆ ਚੱਲਦੇ ਨੇ ਤੇ ਤੇਲ ਦੀਆਂ ਕੀਮਤਾਂ ਆਏ ਦਿਨ